पंजाब रेडियो जो वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਝ ਕੁ ਖਬਰਾਂ ਤੇ ਝਾਤ ਪਾਵਾਂਗੇ ਜੀ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਜੀ ਸਭ ਤੋਂ ਜਿਹੜੀਆਂ ਕਾਫੀ ਮਗੀਆਂ ਹੋਈਆਂ ਸੁਰਖੀਆਂ ਨੇ ਉਹਨਾਂ ਦੀ ਗੱਲਬਾਤ ਕਰਦੇ ਹਾਂ। ਪਰਿਕਰ ਨੇ ਮੁੜ ਕੇ ਜਿਹੜਾ ਸਰਜੀਕਲ ਸਟਰਾਈਕ ਦਾ ਉਸ ਦਾ ਮਾਮਲਾ ਜਿਹੜਾ ਉਹ ਭਖਾਇਆ। ਹਾਲਾਂਕਿ ਕਹਿੰਦੇ ਵੀ ਇਹੋ ਜਿਹੀਆਂ ਗੱਲਾਂ ਆ ਜਿਹੜੀਆਂ ਉਹ ਉਹਲੇ ਵਿੱਚ ਰੱਖੀਆਂ ਜਾਂਦੀਆਂ। ਬਿਲਕੁਲ ਜੀ, ਐਕਚੁਅਲੀ ਪਿਛਲੇ ਦਿਨਾਂ ਤੋਂ ਵਿਰੋਧੀ ਧਿਰਾਂ ਜਿਹੜੇ ਤਰੀਕੇ ਦੇ ਨਾਲ ਅਟੈਕ ਕਰ ਰਹੀਆਂ ਨੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਦੇ ਉੱਤੇ, ਕਿ ਉਹਦੇ ਕੋਲੇ ਲੈ ਦੇ ਕੇ ਸਰਜੀਕਲ ਸਟਰਾਈਕ ਵਾਲਾ ਮਾਮਲਾ ਹੀ ਜਿਹੜਾ ਉਹ ਰਹਿ ਗਿਆ। ਔਰ ਇਹ ਵੀ ਗੱਲਾਂ ਜਿਹੜੀਆਂ ਜੀ ਉਹ ਪਿਛਲੇ ਦਿਨਾਂ ਤੋਂ ਉੱਠੀਆਂ ਸਨ ਜੀ, ਜਿਹੜੀਆਂ ਸਰਜੀਕਲ ਸਟਰਾਈਕ ਨੇ ਉਹ ਯੂਪੀਏ ਦੀ ਸਰਕਾਰ ਦੇ ਦੌਰਾਨ ਵੀ ਹੋਈਆਂ, ਪਰ ਉਹਨਾਂ ਨੇ ਇੰਨਾ ਰੌਲਾ ਰੱਪਾ ਜਿਹੜਾ ਉਹ ਨਹੀਂ ਸੀ ਪਾਇਆ। ਇਹ ਮਾਮਲਾ ਥੋੜ੍ਹਾ ਜਿਹਾ ਠੰਡਾ ਹੋਇਆ। ਹੁਣ ਭਾਰਤੀ ਜਨਤਾ ਪਾਰਟੀ ਨੇ ਫੇਰ ਜਿਹੜਾ ਜੀ ਉਹ ਇਹਨੂੰ ਮੰਗਾ ਲਿਆ, ਜਿਹਦੇ ਤੋਂ ਇਹ ਲੱਗਦਾ ਜੀ ਕਿ ਉਹ ਇਹਦੇ ਉੱਤੇ ਰੱਜਵੀਂ ਸਿਆਸਤ ਕਰਨਾ ਚਾਹੁੰਦੀ ਹੈ। ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਉਹ ਇਹਨੂੰ ਮੁੱਦਾ ਜਿਹੜਾ ਜੀ ਉਹ ਬਣਾਉਣਾ ਚਾਹੁੰਦੀ ਹੈ। ਮਨੋਹਰ ਪਰਿਕਰ ਜਿਹੜੇ ਕਿ ਭਾਰਤ ਦੇ ਰੱਖਿਆ ਮੰਤਰੀ ਨੇ, ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਮੁੰਬਈ ਦੇ ਵਿੱਚ ਜਿਹੜੀ ਹੈ ਜੀ ਇਹ ਗੱਲ ਫੇਰ ਭਖਾਤੀ ਹੈ। ਉਹਨਾਂ ਨੇ ਕਿਹਾ ਕਿ ਕੰਟਰੋਲ ਰੇਖਾ ਦੇ ਪਾਰ ਮਕਬੂਜ਼ਾ ਕਸ਼ਮੀਰ ਦੇ ਦਹਿਸ਼ਤੀ ਟਿਕਾਣਿਆਂ ਦੇ ਉੱਤੇ ਭਾਰਤੀ ਫੌਜ ਦੇ ਵੱਲੋਂ ਸਰਜੀਕਲ ਹਮਲੇ ਦਾ ਜਿਹੜਾ ਜੀ ਉਹ ਸਿਹਰਾ ਪੂਰੇ ਦਾ ਪੂਰਾ NDA ਦੀ ਸਰਕਾਰ ਨੂੰ ਮਿਲਣਾ ਚਾਹੀਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦਾ ਪੂਰਾ ਕ੍ਰੈਡਿਟ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਦੇਣਾ ਚਾਹੀਦਾ। ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ ਕਿ ਜਿਹੜਾ ਜੀ ਮਿਲਟਰੀ ਐਕਸ਼ਨ ਸੀਗਾ ਇਹਦਾ ਕ੍ਰੈਡਿਟ ਜਿਹੜਾ ਜੀ ਉਹ ਸੈਨਾ ਨੂੰ ਮਿਲਣਾ ਚਾਹੀਦਾ, ਸੈਨਾ ਦੇ ਅਫਸਰਾਂ ਨੂੰ ਮਿਲਣਾ ਚਾਹੀਦਾ। ਮਨੋਹਰ ਪਰਿਕਰ ਕਹਿੰਦੇ ਕਿ ਕੀਤਾ ਜ਼ਰੂਰ ਸਰਜੀਕਲ ਅਟੈਕ ਜਿਹੜਾ ਸੀਗਾ ਇਹ ਸੈਨਾ ਨੇ, ਪਰ ਇਹਦੀ ਵਿਉਂਤਬੰਦੀ ਤੇ ਇਹਦੇ ਹੁਕਮ ਜਿਹੜੇ ਸੀਗੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੇ। ਇਸ ਕਰਕੇ ਇਹਦਾ ਪੂਰਾ ਜਿਹੜਾ ਜੀ ਉਹ ਕ੍ਰੈਡਿਟ ਉਹਨਾਂ ਨੂੰ ਮਿਲਣਾ ਚਾਹੀਦਾ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਸਰਕਾਰ ਦੇ ਉੱਤੇ ਸ਼ੱਕ ਜਤਾਉਣ ਵਾਲਿਆਂ ਨੂੰ ਜਿਹੜਾ ਜੀ ਮੂੰਹ ਦੀ ਖਾਣੀ ਪਈ ਆ। ਉਹ ਕਹਿੰਦੇ 127 ਕਰੋੜ ਲੋਕ ਜਿਹੜੇ ਉਹ ਆਪਰੇਸ਼ਨ ਲਈ ਫੌਜ ਦੇ ਸਿਰ ਸਿਹਰਾ ਬੰਨ੍ਹਦੇ ਨੇ, ਪਰ ਉਹ ਕਹਿੰਦੇ ਕਿ ਅਸਲ ਸਿਹਰਾ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਦੇ ਸਿਰ ਤੇ ਜਾਂਦਾ। ਵਿਰੋਧੀ ਧਿਰ ਨੂੰ ਇੱਕ ਹੋਰ ਮੌਕਾ ਜਿਹੜਾ ਜੀ ਮਨੋਹਰ ਪਰਿਕਰ ਹੋਰਾਂ ਨੇ ਜਿਹੜਾ ਉਹ ਦੇ ਦਿੱਤਾ ਇਸ ਮਸਲੇ ਦੇ ਉੱਤੇ। ਉਂਝ ਵੈਸੇ ਚੁਟਕਲਿਆਂ ਦਾ ਦੌਰ ਜਿਹੜਾ ਜੀ ਸਰਜੀਕਲ ਸਟਰਾਈਕ ਨੂੰ ਲੈ ਕੇ ਜਾਰੀ ਹੈ। ਜੀ ਜੀ, ਹਾਲਾਂਕਿ ਇਹੋ ਜਿਹੀਆਂ ਗੱਲਾਂ ਬਹੁਤੀਆਂ ਨਹੀਂ ਕੀਤੀਆਂ ਜਾਂਦੀਆਂ। ਤੁਹਾਡੀ ਗੱਲ ਸਹੀ ਆ ਕਿ ਆਪ ਹੀ ਭਖਾ ਕੇ ਰੱਖਣਾ ਚਾਹੁੰਦੇ ਆ। ਅੱਗੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਜੀ ਘਰਾਂਗਣਾ ਕਾਂਡ ਦੀ। ਉਸ ਦੇ ਵਿੱਚ ਪੁਲਿਸ ਨੇ 3 ਮੁਲਜ਼ਮ ਗ੍ਰਿਫਤਾਰ ਕੀਤੇ ਆ, ਪਰ ਪਰਿਵਾਰ ਅਜੇ ਵੀ ਲੈ ਕੇ ਬੈਠੇ ਨੇ ਜੀ ਬੋਡੀ ਨੂੰ, ਸੰਸਕਾਰ ਨਹੀਂ ਕਰਨਗੇ। ਬੋਡੀ ਹਸਪੀਟਲ ਦੇ ਵਿੱਚ ਪਈ ਹੈ ਜੀ। ਐਕਚੁਅਲੀ ਬੜੇ ਇਹ ਵਹਿਸ਼ਿਆਨਾ ਢੰਗ ਦੇ ਨਾਲ ਜਿਹੜਾ ਜੀ ਇਹ ਨੌਜਵਾਨ ਮੁੰਡੇ ਸੁਖਚੈਨ ਸਿੰਘ ਦਾ ਕਤਲ ਕੀਤਾ ਗਿਆ। ਉਹਦੇ ਅੰਗ ਜਿਹੜੇ ਆ ਨਾ ਜੀ ਉਹ ਵੱਢ ਦਿੱਤੇ ਗਏ, ਉਹਦੀਆਂ ਬਾਹਾਂ ਵੱਖਰੀਆਂ ਕਰਤੀਆਂ, ਉਹਦੀਆਂ ਲੱਤਾਂ ਜਿਹੜੀਆਂ ਸੀ ਉਹ ਵੱਖਰੀਆਂ ਕਰਤੀਆਂ। ਪੁਲਿਸ ਜਿਹੜੀ ਹੈ ਜੀ ਉਹ ਇਹ ਬੋਡੀ ਦੇ ਪਾਰਟ ਨੂੰ ਬੈਗਾਂ ਦੇ ਵਿੱਚ ਪਾ ਕੇ ਜਿਹੜਾ ਜੀ ਉਹ ਲੈ ਕੇ ਆਈ ਹਸਪੀਟਲ ਦੇ ਵਿੱਚ। ਇੱਕ ਲੱਤ ਜਿਹੜੀ ਹੈ ਜੀ ਉਹ ਮਿਸਿੰਗ ਹੈ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਪਰਿਵਾਰ ਹੈ ਉਹਦੇ ਉੱਤੇ ਸਮਝੌਤੇ ਲਈ ਦਬਾਅ ਪਾਇਆ ਜਾ ਰਿਹਾ ਹੈ। ਜਾਨੋ ਮਾਨ ਦੀਆਂ ਧਮਕੀਆਂ ਜਿਹੜੀਆਂ ਜੀ ਉਹ ਮਿਲ ਰਹੀਆਂ ਨੇ। ਪੁਲਿਸ ਸ਼ਾਂਤ ਕਰਨ ਦੇ ਯਤਨ ਵੀ ਨਾਲ ਦੀ ਨਾਲ ਕਰ ਰਹੀ ਹੈ। ਉਹਨੇ ਇਹ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਕਾਲੀ ਸਰਪੰਚ ਸਰਦੂਲ ਸਿੰਘ ਦੇ ਭਤੀਜੇ ਹਰਦੀਪ ਸਿੰਘ ਉਰਫ ਕਾਲਾ ਸਣੇ 3 ਲੋਕਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ। ਇਸ ਤੋਂ ਇਲਾਵਾ ਬਲਬੀਰ ਸਿੰਘ ਤੇ ਸਾਧੂ ਸਿੰਘ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ, ਪਰ ਅਜੇ ਇਹਦੇ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਹੈ। ਇਹਦੇ ਵਿੱਚ ਕੋਈ 6 ਤੋਂ ਉੱਪਰ ਲੋਕ ਜਿਹੜੇ ਉਹ ਸ਼ਾਮਲ ਦੱਸੀ ਦੇ ਨੇ। ਜਿਹੜਾ ਸਰਪੰਚ ਆ ਜੀ ਸਰਦੂਲ ਸਿੰਘ, ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਡਰਾਈਵਰ ਨਰਿੰਜਨ ਸਿੰਘ ਦਾ ਨੇੜਲਾ ਰਿਸ਼ਤੇਦਾਰ ਹੈ। ਇਸ ਮਾਮਲੇ ਦੇ ਵਿੱਚ ਇੱਕ ਹੋਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਹੋਰਾਂ ਦਾ ਨਾਮ ਵੀ ਜਿਹੜਾ ਜੀ ਉਹ ਆ ਰਿਹਾ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਕਾਤਲ ਨੇ ਉਹ ਸ਼ਰਾਬ ਵੇਚਣ ਦਾ ਧੰਦਾ ਜਿਹੜਾ ਜੀ ਉਹ ਕਰਦੇ ਨੇ, ਤੇ ਉਹ ਬਲਵਿੰਦਰ ਸਿੰਘ ਭੂੰਦੜ ਹੋਰਾਂ ਦੇ ਵੀ ਨੇੜੇ ਜਿਹੜਾ ਜੀ ਉਹ ਦੱਸੇ ਜਾਂਦੇ ਨੇ। ਜਦੋਂ ਕਿ ਬਲਵਿੰਦਰ ਸਿੰਘ ਭੂੰਦੜ ਹੋਰੀ ਕਹਿ ਰਹੇ ਨੇ ਕਿ ਮੇਰਾ ਇਹਦੇ ਨਾਲ ਕੋਈ ਜਿਹੜਾ ਲੈਣਾ ਦੇਣਾ ਨਹੀਂ, ਮੇਰੀ ਉਹਨਾਂ ਨਾਲ ਕੋਈ ਵਾਕਫੀਅਤ ਨਹੀਂ। ਪਰ ਇਹ ਗੱਲ ਤਕਰੀਬਨ ਕਲੀਅਰ ਹੈ ਜੀ ਕਿ ਜਿਹੜੇ ਸੱਤਾਧਾਰੀ ਨੇ ਜੀ ਉਹਨਾਂ ਦੇ ਨਾਲ ਨੇੜਲੇ ਰਿਸ਼ਤੇਦਾਰੀਆਂ ਜਿਹੜੀਆਂ ਜੀ ਇਹਨਾਂ ਦੀਆਂ ਜਿਹੜਾ ਕਾਤਲ ਧੜਾ ਹੈ ਜੀ ਉਹਨਾਂ ਦੀਆਂ ਹੈਗੀਆਂ ਨੇ। ਜਿਹੜਾ ਪਰਿਵਾਰ ਹੈ ਉਹ ਅਜੇ ਵੀ ਸੰਸਕਾਰ ਕਰਨ ਤੋਂ ਇਨਕਾਰੀ ਹੈ। ਉਹ ਕਹਿੰਦਾ ਜਿੰਨੀ ਦੇਰ ਤੱਕ ਪੂਰੇ
ਅੰਗ ਜਿਹੜੇ ਆ ਜੀ ਉਹ ਨਹੀਂ ਮਿਲ ਜਾਂਦੇ ਇਹਦੇ ਸੁਖਚੈਨ ਸਿੰਘ ਦੇ, ਉਨੀ ਦੇਰ ਤੱਕ ਉਹ ਸੰਸਕਾਰ ਜਿਹੜਾ ਜੀ ਨਹੀਂ ਕਰੂਗਾ। ਇਹਦੇ ਉੱਤੇ ਜਿਹੜੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਉਹ ਵੀ ਹੁਣ ਜਿਹੜਾ ਜੀ ਨੇੜੇ ਤੋਂ ਅੱਖ ਰੱਖ ਰਹੀਆਂ ਨੇ, ਔਰ ਇਹਨਾਂ ਜਿਹੜੇ ਪਰਿਵਾਰ ਦੇ ਕੋਲੇ ਇਹ ਸਿਆਸੀ ਧਿਰਾਂ ਜਿਹੜੀਆਂ ਉਹ ਜਾ ਰਹੀਆਂ ਨੇ, ਜਿਹਦੇ ਕਰਕੇ ਸਰਕਾਰ ਦੀ ਮੁਸ਼ਕਲ ਜਿਹੜੀ ਹੈ ਜੀ ਉਹ ਵੱਧਦੀ ਤੁਰੀ ਜਾ ਰਹੀ ਹੈ। ਉਹਦੇ ਕਰਕੇ ਉਹ ਪ੍ਰੈਸ਼ਰ ਜਿਹੜਾ ਜੀ ਉਹ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਇਹਦਾ ਸੰਸਕਾਰ ਮੁੰਡੇ ਦਾ ਹੋ ਜੇ, ਉਦੋਂ ਬਾਅਦ ਫਿਰ ਵੇਖੀ ਜਾਊਗੀ ਕੀ ਬਣਦਾ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਪਹਿਲਾਂ ਕਰਦੇ ਹੀ ਰਹੇ ਆ, ਕੁਛ ਨਹੀਂ ਹੋਇਆ ਜੀ ਪਹਿਲਾਂ ਵੀ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਨੂੰ ਲੈ ਕੇ ਜਿਸ ਤਰ੍ਹਾਂ ਹੋਰ ਪਾਰਟੀਆਂ ਦੇ ਵਿੱਚ ਹੋਣ ਵਾਲਾ ਹੀ ਆ ਕਿ ਰਗੜੇ ਝਗੜੇ ਚੱਲ ਰਹੇ ਨੇ ਇਹਨਾਂ ਦੇ 7 ਉਮੀਦਵਾਰਾਂ ਦੇ ਵਿਰੁੱਧ ਬਗਾਵਤੀ ਸੁਰਾਂ। ਇਹ ਜਿਹੜੀਆਂ ਵੱਖ-ਵੱਖ ਬਾਗੀ ਜਿਹੜੀਆਂ ਸੁਰਾਂ ਨੇ ਜੀ ਉਹ ਖਰੜ ਤੋਂ ਉੱਠ ਰਹੀਆਂ ਨੇ, ਗਿੱਦੜਬਾਹੇ ਤੋਂ ਉੱਠ ਰਹੀਆਂ ਨੇ, ਮਾਨਸਾ, ਬੰਗਾ, ਨਕੋਦਰ, ਸਮਾਣਾ, ਇੱਥੋਂ ਜਿਹੜਾ ਜੀ ਇਹ ਵਲੰਟੀਅਰ ਜਿਹੜੇ ਉਹ ਭੜਕ ਰਹੇ ਨੇ। ਜਿਹੜਾ ਨਵਾਂ ਸ਼ਹਿਰ ਹੈ ਜੀ ਉੱਥੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਉਹਨੂੰ ਲੈ ਕੇ ਬਾਗੀ ਸੁਰਾਂ ਜਿਹੜੀਆਂ ਦੀ ਉੱਠ ਰਹੀਆਂ ਨੇ। ਵਲੰਟੀਅਰ ਇਹ ਕਹਿੰਦੇ ਆ ਕਿ 15 ਦਿਨ ਪਹਿਲਾਂ ਪਾਰਟੀ ਦੇ ਵਿੱਚ ਆਉਣ ਵਾਲੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇਹ ਟਿਕਟ ਜਿਹੜੀ ਹੈ ਜੀ ਉਹ ਕਿਉਂ ਦਿੱਤੀ ਗਈ ਆ, ਦੂਜੀਆਂ ਪਾਰਟੀਆਂ ਤੋਂ ਆਉਣ ਵਾਲੇ ਨੇਤਾਵਾਂ ਨੂੰ ਇੰਨਾ ਜਿਹੜਾ ਜੀ ਉਹ ਕਿਉਂ ਨਵਾਜਿਆ ਜਾ ਰਿਹਾ, ਕੀ ਵਲੰਟੀਅਰਾਂ ਦੇ ਉੱਤੇ ਕੋਈ ਸ਼ੱਕ ਸ਼ੁਬਾ ਸੀਗਾ ਜਾਂ ਵਲੰਟੀਅਰ ਜਿਹੜੇ ਨੇ ਉਹ ਕੁਆਲੀਫਾਈ ਨਹੀਂ ਕਰਦੇ ਇਸ ਟਿਕਟ ਦੇ ਵਾਸਤੇ। ਇਹ ਤਰਨਤਾਰਨ ਤੋਂ ਵੀ ਜਿਹੜੀਆਂ ਜੀ ਬਾਗੀ ਸੁਰਾਂ ਜਿਹੜੀਆਂ ਉਹ ਉੱਠ ਰਹੀਆਂ ਨੇ। ਪਹਿਲਵਾਨ ਕਰਤਾਰ ਸਿੰਘ ਹੋਰਾਂ ਦੇ ਜਿਹੜਾ ਜੀ ਉਹ ਖਿਲਾਫ, ਜਗਰਾਓਂ ਤੋਂ ਸਰਬਜੀਤ ਕੌਰ ਮਾਣੂਕੇ ਦੇ ਖਿਲਾਫ ਬਾਗੀ ਸੁਰਾਂ ਉੱਠ ਰਹੀਆਂ ਨੇ। ਮਾਨਸਾ ਤੋਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਜਿਹੜੇ ਰਿਟਾਇਰ ਹੋਏ ਨਾਜਰ ਸਿੰਘ ਮਾਨਸ਼ਾਹੀਆ, ਭਦੌੜ ਤੋਂ ਜਿਹੜਾ ਜੀ ਇੱਥੇ ਵੀ ਕੁਝ ਬਾਗੀ ਸੁਰਾਂ ਜਿਹੜੀਆਂ ਜੀ ਉਹ ਉੱਠੀਆਂ ਨੇ। ਇਹ ਬਾਗੀ ਸੁਰਾਂ ਜਿਹੜਾ ਜੀ ਬਰਨਾਲੇ ਦੇ ਵਿੱਚ ਵੀ ਮੀਥੇਰ ਦੀ ਟਿਕਟ ਤੋਂ ਜਿਹੜੀਆਂ ਜੀ ਉਹ ਉੱਠੀਆਂ ਦੱਸੀ ਦੀਆਂ ਨੇ। ਜਿਹੜੀ ਪਾਰਟੀ ਹੈ ਜੀ ਉਹ ਇਹ ਕਹਿੰਦੀ ਆ ਕਿ ਇਹ ਕੋਈ ਬਹੁਤ ਉੱਚੀਆਂ ਜਿਹੜੀਆਂ ਸੁਰਾਂ ਨਹੀਂ ਗਿਆ। ਮੈਂ ਵੀ ਦੱਸਦਾ ਸਮਾਣਾ ਤੋਂ ਜਿਹੜੇ ਰਾਜਲਾ ਹੋਰਾਂ ਨੂੰ ਟਿਕਟ ਦਿੱਤੀ ਆ, ਉੱਥੇ ਵੀ ਵਲੰਟੀਅਰ ਜਿਹੜੇ ਨੇ ਉਹਨਾਂ ਨੇ ਕੱਲ ਇਕੱਠ ਜਿਹੜਾ ਉਹ ਕੀਤਾ ਸੀਗਾ ਕਿ ਜਿਹੜੇ ਰਾਜਲਾ ਹੋਰੀ ਨੇ ਉਹਨਾਂ ਦੇ ਉੱਤੇ ਕੁਝ ਮਾਮਲੇ ਜਿਹੜੇ ਆ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਉੱਤੇ ਦਰਜ ਨੇ, ਜਿਹੜੇ ਘੁਟਾਲੇ ਦੇ ਮਾਮਲੇ ਨੇ। ਉਹ ਇਹ ਕਹਿੰਦੇ ਆ ਕਿ ਇਹੋ ਜਿਹੇ ਦਾਗੀ ਬੰਦੇ ਨੂੰ ਜਿਹੜੀ ਹੈ ਜੀ ਉਹ ਟਿਕਟ ਕਿਉਂ ਦਿੱਤੀ ਆ। ਪਰ ਜਿਹੜੇ ਵਲੰਟੀਅਰ ਨੇ ਉਹਨਾਂ ਨੇ ਕੁਝ ਸਮਾਂ ਜਿਹੜਾ ਜੀ ਉਹ ਦਿੱਤਾ ਪਾਰਟੀ ਨੂੰ, ਇਹ ਆਖਿਆ ਕਿ ਉਹ ਇਸ ਸਮੇਂ ਦੇ ਦੌਰਾਨ ਉਹਨਾਂ ਦੇ ਜਿਹੜੇ ਵੱਲੋਂ ਉਠਾਏ ਹੋਏ ਸਵਾਲ ਨੇ ਉਹਨਾਂ ਦੇ ਜਵਾਬ ਦੇਵੇ। ਉਂਝ ਵੈਸੇ ਸੁੱਚਾ ਸਿੰਘ ਛੋਟੇਪੁਰਾਂ ਦੀ ਨੇੜੇ ਤੋਂ ਨਿਗਾਹ ਇਹਨਾਂ ਦੇ ਉੱਤੇ ਜਿਹੜਾ ਜੀ ਉਹ ਜ਼ਰੂਰ ਹੈਗੀ ਆ ਜੀ, ਤਾਂ ਕਿ ਜੇ ਇੱਧਰੋਂ ਕੋਈ ਬਾਗੀ ਹੁੰਦਾ ਤੇ ਉਹਨੂੰ ਆਪਣੀ ਜਿਹੜੀ ਗੱਡੀ ਆ ਉਹਦੇ ਵਿੱਚ ਉਹ ਚੜਾ ਸਕਣ ਤੇ ਉਹਨਾਂ ਨੂੰ ਜਿਹੜਾ ਜੀ ਇਹ ਕਹਿ ਸਕਣ ਕਿ ਨਹੀਂ ਉੱਧਰੋਂ ਮਿਲੀ ਤੇ ਚਲੋ ਦੂਜੇ ਪਾਸੇ ਤੋਂ ਤੁਹਾਨੂੰ ਟਿਕਟ ਜਿਹੜੀ ਆ ਜੀ ਉਹ ਮਿਲ ਜੂਗੀ। ਹੁਣ ਵੇਖਣਾ ਇਹ ਹੋਊਗਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਜੀ ਇਹਨਾਂ ਬਾਗੀ ਸੁਰਾਂ ਨੂੰ ਕਿਹੜੇ ਤਰੀਕੇ ਦੇ ਨਾਲ ਹੈਂਡਲ ਕਰਦੀ ਹੈ ਜੀ। ਬਿਲਕੁਲ। ਤੇ ਅੱਗੇ ਆਪਾਂ ਸ਼ਰਾਬ ਦੇ ਠੇਕੇਦਾਰਾਂ ਦੀ ਗੱਲ ਕਰੀਏ, ਉਹਨਾਂ ਨੇ ਗੈਰ ਕਾਨੂੰਨੀ ਨਾਈਟ ਗੈਂਗ ਰੱਖੇ ਹੋਏ ਆ। ਕੁਛ ਵੀ ਜਿਹੜਾ ਜੀ ਉਹ ਤੁਸੀਂ ਕਹਿ ਲਓ ਜੋ ਜਿਹੜਾ ਜੀ ਇਹ ਸ਼ਰਾਬ ਦੇ ਠੇਕੇਦਾਰ ਜਿਹੜੇ ਉਹਨਾਂ ਨੇ ਗੁੰਡੇ ਰੱਖੇ ਹੋਏ ਆ ਜੀ, ਹਰ ਕਿਸਮ ਦੀ ਗੁੰਡਾਗਰਦੀ ਉਹ ਕਰਦੇ ਆ। ਅੱਜ ਤੋਂ ਕੋਈ 9-10 ਸਾਲ ਪਹਿਲਾਂ 3 ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਹੁੰਦੀਆਂ ਸੀ, ਹੁਣ 16 ਦੇ ਕਰੀਬ ਜਿਹੜੀਆਂ ਹੋ ਗਈਆਂ ਨੇ ਜਾਂ ਹੋ ਜਾਣੀਆਂ ਨੇ। ਤਾਂ ਉਨੀ ਫਿਰ ਫੌਜ ਜਿਹੜੀ ਹੈ ਜੀ ਵੱਡੀ ਇਹਨਾਂ ਨੇ ਰੱਖੀ ਹੋਈ ਹੈ ਸ਼ਰਾਬ ਦੇ। ਇਹਨਾਂ ਠੇਕੇਦਾਰਾਂ ਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਇਹ ਨਾਈਟ ਗੈਂਗ ਜਿਹੜੇ ਆ ਜੀ ਬਣਾਏ ਹੋਏ ਆ, ਜਿਹੜੇ ਬਠਿੰਡਾ, ਮਾਨਸਾ, ਫਰੀਦਕੋਟ ਤੇ ਫਾਜ਼ਿਲਕਾ ਦੇ ਵਿੱਚ ਆਪਣੀਆਂ ਕਾਰਵਾਈਆਂ ਜਿਹੜੀਆਂ ਜੀ ਉਹ ਪਾਉਂਦੇ ਆ। ਜਿਹੜੇ ਆਪਾਂ ਘਰਾਂਗਣਾ ਦੀ ਗੱਲ ਕਰਕੇ ਹਟੇ ਆ, ਇਹ ਉਹੋ ਜਿਹੇ ਹੀ ਗੈਂਗ ਨੇ ਜੀ ਜਿਹੜੇ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਨੇ, ਉਹਨਾਂ ਦੇ ਨਾਲ ਜਿਹੜਾ ਜੀ ਇਹ ਖਹਿੰਦੇ ਨੇ। ਔਰ ਇਹ ਜਿਹੜੇ ਨਾਈਟ ਗੈਂਗ ਨੇ ਜੀ ਲੋਕਾਂ ਦੇ ਘਰਾਂ ਦੇ ਅੰਦਰ ਜਾ ਕੇ ਤਲਾਸ਼ੀ ਜਿਹੜੀ ਉਹ ਲੈਂਦੇ ਨੇ। ਵਿਆਹਾਂ ਸ਼ਾਦੀਆਂ ਦੇ ਵਿੱਚ ਹੋ ਰਹੇ ਜਿਹੜੇ ਸਮਾਗਮ ਨੇ ਉਹਨਾਂ ਦੇ ਵਿੱਚ ਵੀ ਜਾ ਕੇ ਜਿਹੜਾ ਜੀ ਇਹ ਜਾ ਧਮਕਦੇ ਨੇ, ਉੱਥੇ ਚੈੱਕ ਕਰਦੇ ਨੇ ਕਿ ਉੱਥੇ ਵਰਤਾਈ ਜਾ ਰਹੀ ਜਿਹੜੀ ਸ਼ਰਾਬ ਹੈ ਉਹ ਕਿੱਥੋਂ ਆਈ ਹੈ, ਉਹ ਕਿਸੇ ਦੂਜੇ ਡਿਸਟ੍ਰਿਕਟ ਤੋਂ ਤਾਂ ਨਹੀਂ ਆਈ, ਬਾਹਰਲੇ ਕਿਸੇ ਸੂਬੇ ਤੋਂ ਤਾਂ ਜਿਹੜੀ ਉਹ ਨਹੀਂ ਆਈ। ਔਰ ਇਹ ਜਿਹੜੇ ਗੈਂਗ ਬਣੇ ਹੋਏ ਨੇ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਰਾਤਾਂ ਨੂੰ ਜਿਹੜੇ ਆ ਜੀ ਉਹ ਨਾਕੇ ਲਾਉਂਦੇ ਨੇ। ਉਹਨਾਂ ਨਾਕਿਆਂ ਦੇ ਉੱਤੇ ਆਉਂਦੇ ਜਾਂਦੇ ਜਿਹੜੇ ਵਹੀਕਲ ਆ ਉਹਨਾਂ ਨੂੰ ਚੈੱਕ ਕਰਦੇ ਨੇ ਕਿ ਉਹਨਾਂ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਤਾਂ ਨਹੀਂ। ਇਹ ਜਿਹੜੇ ਨਾਕੇ ਨੇ ਉਂਝ ਵੈਸੇ ਲਾਏ ਨਹੀਂ ਜਾ ਸਕਦੇ, ਕਾਨੂੰਨਨ ਤੌਰ ਦੇ ਉੱਤੇ ਸਿਰਫ ਪੁਲਿਸ ਜਿਹੜੀ ਹੈ ਜੀ ਉਹ ਲਾ ਸਕਦੀ ਹੈ। ਪਰ ਇਹ ਗੈਂਗ ਜਿਹੜੇ ਨੇ ਕਿਉਂਕਿ ਠੇਕੇਦਾਰਾਂ ਦੇ ਨੇ, ਸ਼ਰਾਬ ਦੇ ਠੇਕੇਦਾਰ ਕੌਣ ਨੇ,
ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ। ਜਿਹੜੀਆਂ ਇਹ ਸ਼ਰਾਬ ਦੀਆਂ ਫੈਕਟਰੀਆਂ ਦੇ ਮਾਲਕ ਕੌਣ ਨੇ, ਇਹ ਜਿਹੜੀ ਹੈ ਜੀ ਕਿਸੇ ਤੋਂ ਲੁਕੀ ਛਿਪੀ ਜਿਹੜੀ ਹੈ ਜੀ ਉਹ ਗੱਲ ਨਹੀਂ ਹੈਗੀ। ਇਹ ਉਹਨਾਂ ਦੇ ਹੀ ਕ੍ਰੀਏਟ ਕੀਤੇ ਹੋਏ ਗੈਂਗ ਨੇ ਜਿਹੜੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਡੇ ਬਾਈ ਡੇ ਖੂਹ ਦੇ ਵਿੱਚ ਸੁੱਟੀ ਜਾ ਰਹੇ ਨੇ। ਤੇ ਜਿਹੜੀ ਸਾਡੀ ਸੱਤਾਧਾਰੀ ਪਾਰਟੀ ਆ ਉਹ ਅੱਖਾਂ ਮੀਟ ਕੇ ਬੈਠੀ ਆ। ਤੇ ਅੱਗੇ ਆਪਾਂ ਜੀ ਰਾਵਣ ਨੂੰ ਫੂਕਣ ਦੀ ਗੱਲ ਕਰੀਏ ਤੇ ਲੁਧਿਆਣੇ ਵਿੱਚ ਕਾਂਗਰਸੀ ਤੇ ਅਕਾਲੀ ਆ ਜਿਹੜੇ ਆਪਸ ਵਿੱਚ ਭਿੜੇ ਹੋਏ ਆ ਤੇ ਉੱਥੇ ਕੁਝ ਕੁ ਲੋਕ ਜਿਹੜੇ ਆ ਉਹ ਫੜੇ ਵੀ ਗਏ ਆ। ਇਹ ਜਿਹੜਾ ਚਿੱਟੇ ਰਾਵਣ ਨੂੰ ਲੈ ਕੇ ਜਿਹੜਾ ਜੀ ਮਸਲਾ ਭਖਿਆ ਸੀਗਾ, ਜਿੱਥੇ ਕਿ ਅਕਾਲੀ ਤੇ ਕਾਂਗਰਸੀ ਜਿਹੜੇ ਭਿੜੇ ਸੀਗੇ ਔਰ ਕਾਂਗਰਸੀਆਂ ਦੀ ਸਿਰ ਵੀ ਜਿਹੜਾ ਇੱਥੇ ਪਾਟੇ, ਪਰ ਕਿਉਂਕਿ ਜਿਹੜਾ ਜੀ ਮਾਮਲਾ ਸਿਆਸੀ ਰੰਗਤ ਜ਼ਿਆਦਾ ਜਿਹੜਾ ਜੀ ਉਹ ਧਾਰਨ ਕਰ ਗਿਆ, ਪੁਲਿਸ ਦੇ ਵੱਲੋਂ ਜਿਹੜਾ ਜੀ ਉਹ ਕ੍ਰਾਸ ਪਰਚਾ ਦਰਜ ਕੀਤਾ ਗਿਆ। ਦੋਨਾਂ ਧਿਰਾਂ ਦੇ ਉੱਤੇ ਜਿਹੜਾ ਜੀ ਉਹ ਪਰਚਾ ਦਰਜ ਕੀਤਾ ਗਿਆ ਤਾਂ ਕਿ ਪ੍ਰੈਸ਼ਰ ਜਿਹੜਾ ਜੀ ਉਹ ਬਣਾਇਆ ਜਾ ਸਕੇ। ਜਿਹੜੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਨੇ ਰਵਨੀਤ ਸਿੰਘ ਬਿੱਟੂ ਹੁਰੀ, ਉਹਨਾਂ ਨੇ ਕੱਲ ਪੁਲਿਸ ਥਾਣੇ ਦਾ ਘਿਰਾਓ ਕੀਤਾ। ਉਹਨਾਂ ਨੇ ਇਹ ਐਲਾਨ ਕੀਤਾ ਕਿ ਉਹ ਅਗਲਾ ਜਿਹੜਾ ਉਹਨਾਂ ਦਾ ਸਟੈਪ ਹੈ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕੋਠੀ ਜਿਹੜੀ ਹੈ ਜੀ ਉਹ ਘੇਰਨਾ ਹੋਊਗਾ। ਪੁਲਿਸ ਦੇ ਵੱਲੋਂ ਵੱਖ-ਵੱਖ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹਦੇ ਵਿੱਚ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾ ਦਾ ਜਿਹੜਾ ਜੀ ਮੁੰਡਾ, ਉਹਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੇ ਕੁਝ ਹੋਰ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਨੇ, ਕੁਝ 6 ਦੇ ਕਰੀਬ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਦੱਸੀਆਂ ਜਾਂਦੀਆਂ ਨੇ। ਜਿਹੜੀ ਦੂਜੀ ਧਿਰ ਹੈ ਅਕਾਲੀ ਦਲ ਵਾਲੀ, ਉਹਨਾਂ ਦੇ ਕਿਸੇ ਵੀ ਆਗੂ ਨੂੰ ਅਜੇ ਜਿਹੜਾ ਜੀ ਗ੍ਰਿਫਤਾਰ ਨਹੀਂ ਕੀਤਾ ਗਿਆ। ਕਹਿਣ ਨੂੰ ਪੁਲਿਸ ਇਹ ਕਹਿੰਦੀ ਹੈ ਕਿ ਉਹਨਾਂ ਨੇ ਕ੍ਰਾਸ ਪਰਚਾ ਦਰਜ ਕੀਤਾ, ਦੋਨਾਂ ਧਿਰਾਂ ਦੇ ਉੱਤੇ ਜਿਹੜਾ ਜੀ ਉਹ ਪਰਚਾ ਦਰਜ ਕੀਤਾ ਗਿਆ, ਪਰ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਇੱਕੋ ਧੜੇ ਦੀਆਂ ਹੋਈਆਂ ਨੇ। ਜਿਹੜੇ ਕਾਂਗਰਸ ਵਾਲੇ ਨੇ ਉਹ ਇਸ ਗੱਲ ਦਾ ਜਿਹੜਾ ਜੀ ਰੌਲਾ ਪਾ ਰਹੇ ਨੇ ਕਿ ਜਿਹੜੇ ਲੁਧਿਆਣੇ ਜਿਹੜੇ ਪੁਲਿਸ ਕਮਿਸ਼ਨਰ ਨੇ ਉਹਨਾਂ ਦੀ ਬਦਲੀ ਜਿਹੜੀ ਆ ਜੀ ਉਹ ਕੀਤੀ ਜਾਵੇ, ਕਿਉਂਕਿ ਉਹ ਇੱਕ ਪਾਸੜ ਰੋਲ ਜਿਹੜਾ ਜੀ ਉਹ ਨਿਭਾ ਰਹੇ ਨੇ। ਉਂਝ ਵੈਸੇ ਕਾਂਗਰਸ ਅੰਦਰਲੀ ਜਿਹੜੀ ਸਿਆਸਤ ਹੈ ਉਹ ਵੀ ਇਸ ਮਾਮਲੇ ਨੂੰ ਲੈ ਕੇ ਚੱਲ ਰਹੀ ਹੈ, ਜਿੱਥੇ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਆਣ ਖੜੇ ਹੋਏ ਨੇ। ਉੱਥੇ ਲੁਧਿਆਣੇ ਤੋਂ ਹੀ ਇੱਕ ਹੋਰ ਆਗੂ ਮਨੀਸ਼ ਤਿਵਾੜੀ ਜਿਹੜੇ ਇੱਥੋਂ ਹੀ ਪਾਰਲੀਮੈਂਟ ਮੈਂਬਰ ਰਹੇ ਨੇ, ਉਹਨਾਂ ਦੀ ਚੁੱਪ ਜਿਹੜੀ ਆ ਜੀ ਉਹ ਕਾਂਗਰਸ ਦੇ ਅੰਦਰ ਜਿਹੜੀ ਆ ਬਾਗੀ ਸੁਰਾਂ ਉਹਨਾਂ ਨੂੰ ਹਵਾ ਦੇ ਰਹੀ ਹੈ। ਜੀ ਤੇ ਅੱਗੇ ਆਪਾਂ ਗੱਲ ਕਰਦੇ ਜੀ ਅਰਵਿੰਦ ਕੇਜਰੀਵਾਲ ਦੀ, ਉਹਨਾਂ ਦੇ 3 ਦਿਨ ਦਾ ਦੌਰੇ ਦੇ ਉੱਤੇ ਉਹ ਸਨਅਤਕਾਰਾਂ ਨੂੰ ਮਿਲਣਗੇ। ਜੀ ਇਹ ਜਿਹੜਾ 3 ਦਿਨਾਂ ਦੌਰਾ ਹੈ ਜੀ ਇਸੇ ਹੀ ਮਹੀਨੇ ਦੀ 23 ਤਰੀਕ ਤੋਂ ਜਿਹੜਾ ਹੋਊਗਾ ਔਰ ਇਹ 3 ਦਿਨਾਂ ਦੌਰਾ ਸਪੈਸ਼ਲੀ ਤੌਰ ਦੇ ਉੱਤੇ ਜਿਹੜੇ ਬਿਜ਼ਨਸਮੈਨ ਨੇ, ਸਨਅਤਕਾਰ ਨੇ, ਉਹਨਾਂ ਦੇ ਉੱਤੇ ਕੇਂਦਰਿਤ ਰਹੂਗਾ। ਅਰਵਿੰਦ ਕੇਜਰੀਵਾਲ ਹੋਰਾਂ ਦਾ ਜਿਹੜਾ ਪ੍ਰੋਗਰਾਮ ਉਹਨਾਂ ਦਾ ਉਲੀਕਿਆ ਗਿਆ, ਉਹਦੇ ਵਿੱਚ 23 ਅਕਤੂਬਰ ਤੋਂ ਉਹ ਪੰਜਾਬ ਦਾ 3 ਦਿਨਾਂ ਦੌਰਾ ਜਿਹੜਾ ਜੀ ਉਹ ਕਰਨਗੇ। ਵਪਾਰੀਆਂ ਦੇ ਨਾਲ ਵਪਾਰ ਸੰਬੰਧੀ ਖੁੱਲੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਕਰਨਗੇ। ਦਿਨ ਦੇ ਟਾਈਮ ਉਹ ਵਪਾਰੀਆਂ ਦੇ ਨਾਲ ਡਾਇਲਾਗ ਜਿਹੜਾ ਜੀ ਕਰਨਗੇ ਤਾਂ ਕਿ ਪੰਜਾਬ ਦੇ ਵਿੱਚ ਸਨਅਤ ਜਿਹੜੀ ਹੈ ਜੀ ਉਹ ਕਿਵੇਂ ਵਾਪਸ ਆ ਸਕੇ। ਤੇ ਰਾਤ ਨੂੰ ਡਿਨਰ ਦਾ ਪ੍ਰੋਗਰਾਮ ਜਿਹੜਾ ਵਪਾਰੀਆਂ ਦੇ ਨਾਲ ਰੱਖਿਆ ਗਿਆ। 2 ਪ੍ਰੋਗਰਾਮ ਇੱਕ ਦਿਨ ਦੇ ਵਿੱਚ ਜਿਹੜਾ ਜੀ ਉਹ ਹੋਣਗੇ। ਪਹਿਲੇ ਦਿਨ ਲੁਧਿਆਣੇ ਦੇ ਵਿੱਚ ਉਹ ਵਪਾਰੀਆਂ ਦੇ ਨਾਲ ਡਾਇਲਾਗ ਜਿਹੜਾ ਜੀ ਦਿਨ ਦੇ ਟਾਈਮ ਰਚਾਉਣਗੇ। ਸ਼ਾਮ ਨੂੰ ਮੰਡੀ ਗੋਬਿੰਦਗੜ੍ਹ ਦੇ ਵਿੱਚ ਜਿਹੜਾ ਵਪਾਰੀਆਂ ਦੇ ਨਾਲ ਡਿਨਰ ਦਾ ਪ੍ਰੋਗਰਾਮ ਉਹਨਾਂ ਦਾ ਰੱਖਿਆ ਗਿਆ। 23 ਅਕਤੂਬਰ ਦੀ ਰਾਤ ਉਹ ਸੰਗਰੂਰ ਦੇ ਵਿੱਚ ਠਹਿਰਨਗੇ। 24 ਅਕਤੂਬਰ ਨੂੰ ਬਠਿੰਡੇ ਪਹੁੰਚਣਗੇ। ਦਿਨ ਦੇ ਟਾਈਮ ਵਪਾਰੀਆਂ ਦੇ ਨਾਲ ਉਹਨਾਂ ਦਾ ਜਿਹੜਾ ਜੀ ਉਹ ਡਾਇਲਾਗ ਰੱਖਿਆ ਗਿਆ। ਸ਼ਾਮ ਨੂੰ ਉਹ ਜਲੰਧਰ ਦੇ ਵਿੱਚ ਵਪਾਰੀਆਂ ਦੇ ਨਾਲ ਡਿਨਰ ਕਰਨਗੇ। 25 ਅਕਤੂਬਰ ਨੂੰ ਬਟਾਲਾ ਦੇ ਵਪਾਰੀਆਂ ਦੇ ਨਾਲ ਦਿਨ ਦੇ ਟਾਈਮ ਉਹ ਡਾਇਲਾਗ ਕਰਨਗੇ ਤੇ ਸ਼ਾਮ ਨੂੰ ਅੰਮ੍ਰਿਤਸਰ ਦੇ ਜਿਹੜੇ ਵਪਾਰੀ ਨੇ ਉਹਨਾਂ ਦੇ ਨਾਲ ਡਿਨਰ ਦਾ ਪ੍ਰੋਗਰਾਮ ਜਿਹੜਾ ਜੀ ਉਹ ਉਹਨਾਂ ਦਾ ਰੱਖਿਆ ਗਿਆ। ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤੀ ਗਈ ਸੂਚਨਾ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਅਰਵਿੰਦ ਕੇਜਰੀਵਾਲ ਹੋਰਾਂ ਦਾ ਇਹ ਦੌਰਾ ਹੈ ਇਹ ਬਿਲਕੁਲ ਕੇਂਦਰਿਤ ਰਹੇਗਾ ਜੀ ਵਪਾਰੀ ਵਰਗ ਦੇ ਨਾਲ, ਕਿਉਂਕਿ ਵਪਾਰੀਆਂ ਦਾ ਜਿਹੜਾ ਮੈਨੀਫੈਸਟੋ ਆ ਜੀ ਉਹਦੀ ਤਿਆਰੀ ਚੱਲ ਰਹੀ ਹੈ ਤੇ ਉਹ ਰਿਲੀਜ਼ ਕਰਨ ਤੋਂ ਪਹਿਲਾਂ ਇੱਕ ਵਾਰੀ ਉਹ ਟੋਹਣਾ ਚਾਹੁੰਦੇ ਨੇ ਵਪਾਰੀਆਂ ਦੀ ਨਬਜ਼। ਆਮ ਆਦਮੀ ਪਾਰਟੀ ਦੇ ਵੱਲੋਂ ਇਸ ਵੇਲੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਵੋਟ ਜੋੜੋ ਝਾੜੂ ਨਾਲ, ਇਹ ਉਦੋਂ ਤੱਕ ਜਿਹੜਾ ਜੀ ਉਹ ਸਮਾਪਤ ਹੋ ਜਾਊਗਾ ਤੇ 3 ਦਿਨਾਂ ਜਿਹੜਾ ਜੀ ਇਹ ਦੌਰਾ ਹੈ ਇਹ ਸਾਰੀ ਪਾਰਟੀ ਜਿਹੜੀ ਹੈ ਜੀ ਉਹ ਕੇਂਦਰਿਤ ਕਰ ਰਹੀ ਹੈ ਇਹਦੇ ਉੱਤੇ ਤਾਂ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਉਹ ਦੱਸ ਸਕੇ ਕਿ ਵਪਾਰੀਆਂ ਦੇ ਨਾਲ ਜਿਹੜੀ ਜੀ ਕਿੰਨੀ ਕੁ ਨੇੜਤਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਹੈ ਔਰ ਵਪਾਰੀਆਂ ਦੇ ਵਾਸਤੇ ਉਹ ਕਿਹੋ ਜਿਹਾ ਚੋਣ ਮੈਨੀਫੈਸਟੋ ਜਿਹੜਾ ਜੀ ਉਹ ਪਾਰਟੀ ਲੈ ਕੇ ਆਊਗੀ। ਜਿਹੜੀਆਂ ਦੂਸਰੀਆਂ ਧਿਰਾਂ ਨੇ ਉਹਨਾਂ ਦੀ ਵੀ ਨਿਗਾਹ ਇਸ ਦੌਰੇ ਦੇ ਉੱਤੇ ਨੇੜਿਓਂ ਜਿਹੜੀ ਆ ਜੀ ਉਹ ਰਹੂਗੀ, ਕਿਉਂਕਿ
ਜਿਹੜਾ ਵਪਾਰੀ ਵਰਗ ਹੈ ਪੰਜਾਬ ਦਾ, ਉਹ ਬੜਾ ਅਣਗੌਲਿਆ ਜਿਹੜਾ ਜੀ ਹੋ ਗਿਆ ਪਿਛਲੇ ਸਮੇਂ ਤੋਂ। ਖਾਸ ਤੌਰ ਦੇ ਉੱਤੇ ਜਿਹੜੀ ਸਨਅਤ ਆ ਜੀ, ਜਿਵੇਂ ਪੁੱਟ ਕੇ ਇੱਥੋਂ ਬਾਹਰ ਚਲੇਗੀ ਆ ਜੀ, ਉਹਦੇ ਕਰਕੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਕਿ ਉਹਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਬਿਲਕੁਲ ਜੀ, ਉਹ ਵੀ ਸੋਚਦੇ ਆ ਨਾ ਕਿ ਉਹਨਾਂ ਦੀਆਂ ਸਨਅਤਾਂ ਤੇ ਹੋਰ ਤਾਂ ਨਹੀਂ ਕੋਈ ਹਿੱਸੇਦਾਰ ਬਣੂਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਕੰਵਰ ਸੰਧੂ ਦੀ, ਕਿ ਅਕਾਲੀ ਤੇ ਕਾਂਗਰਸੀ ਰੱਜ ਕੇ ਉਹਨਾਂ ਦੇ ਉੱਤੇ ਇੱਕ ਕਰਾਰੇ ਜਿਹੜੇ ਬਿਆਨ ਦੇ ਰਹੇ ਆ। ਐਕਚੁਅਲੀ ਜੀ ਕੰਵਰ ਸੰਧੂ ਹੋਰਾਂ ਦੇ ਵੱਲੋਂ ਤੇ ਗੁਰਪ੍ਰੀਤ ਸਿੰਘ ਵੜੈਚ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਤੋਂ ਜਿਹੜਾ ਹੈ ਨਾ ਜੀ ਰੇਤ ਮਾਫੀਆ, ਉਹਨੂੰ ਲੈ ਕੇ ਇਹ ਜਿਹੜਾ ਜੀ ਲਗਾਤਾਰ ਹਮਲੇ ਜਿਹੜੇ ਆ ਜੀ ਦੋ ਪਾਰਟੀਆਂ ਦੇ ਉੱਤੇ ਕੀਤੇ ਜਾ ਰਹੇ ਨੇ ਕਿ ਇਹ ਮਿਲ ਕੇ ਰੇਤ ਮਾਫੀਆ ਨੂੰ ਚਲਾ ਰਹੇ ਨੇ, ਅਕਾਲੀ ਦਲ ਵਾਲੇ ਤੇ ਕਾਂਗਰਸ ਵਾਲੇ। ਇਹਦਾ ਜਿਹੜਾ ਜੀ ਕੋਈ ਬਿਆਨ ਉਹਨਾਂ ਦਾ ਨਹੀਂ ਇਹਦੇ ਉੱਤੇ ਆ ਰਿਹਾ ਦੋਨਾਂ ਪਾਰਟੀਆਂ ਦਾ, ਪਰ ਇਹਨਾਂ ਦੋਨਾਂ ਪਾਰਟੀਆਂ ਨੇ ਜਿਹੜੇ ਹਮਲੇ ਕੰਵਰ ਸੰਧੂ ਹੋਰਾਂ ਦੇ ਉੱਤੇ ਕੀਤੇ ਨੇ ਉਹ ਬਿਆਨਬਾਜ਼ੀ ਇੱਕੋ ਜੀ ਹੈ, ਜਿਵੇਂ ਰਲ ਕੇ ਕਿਸੇ ਜਗ੍ਹਾ ਦੇ ਉੱਤੇ ਬਣਾਈ ਗਈ ਹੋਵੇ। ਪਹਿਲਾਂ ਕਾਂਗਰਸ ਦੇ ਜਿਹੜੇ ਆਗੂ ਨੇ ਉਹਨਾਂ ਨੇ ਇੱਕ ਬਿਆਨ ਜਿਹੜਾ ਜੀ ਉਹ ਜਾਰੀ ਕੀਤਾ 2 ਦਿਨ ਪਹਿਲਾਂ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਕੰਵਰ ਸੰਧੂ ਹੋਰੀ ਜਦੋਂ ਇੱਕ ਅੰਗਰੇਜ਼ੀ ਅਖਬਾਰ ਦੇ ਸੰਪਾਦਕ ਸਨ ਤਾਂ ਉਸ ਵੇਲੇ ਜਿਹੜਾ ਜੀ ਉਹਨਾਂ ਨੇ ਆਪਣੇ ਮੁੰਡੇ ਨੂੰ ਭਰਤੀ ਜਿਹੜਾ ਜੀ ਉਹ ਕਰਾਉਣ ਦੇ ਵਾਸਤੇ ਜਿਹੜਾ ਸੀਗਾ ਆਪਣੇ ਰਸੂਖ ਦੀ ਵਰਤੋਂ ਜਿਹੜੀ ਸੀ ਉਹ ਕੀਤੀ। ਸੈਕਿੰਡ, ਉਹ ਕਹਿ ਰਹੇ ਨੇ ਕਿ ਉਹਨਾਂ ਨੇ ਕੋਈ ਪਲਾਟ ਜਿਹੜਾ ਜੀ ਚੰਡੀਗੜ੍ਹ ਦੇ ਵਿੱਚ ਹਾਸਲ ਕੀਤਾ। ਹੁਣ ਇਸੇ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਅਕਾਲੀ ਆਗੂਆਂ ਦੇ ਵੱਲੋਂ ਵੀ ਕੰਵਰ ਸੰਧੂ ਹੋਰਾਂ ਦੇ ਉੱਤੇ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਆਖਿਆ ਗਿਆ ਜੀ ਕਿ ਕੰਵਰ ਸੰਧੂ ਹੋਰੀ ਖਰੜ ਤੋਂ ਚੋਣ ਲੜਨ ਤੋਂ ਪਹਿਲਾਂ ਲੋਕ ਕਚਹਿਰੀ ਦੇ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਦੇਣ ਕਿ ਉਹ ਪੱਤਰਕਾਰ ਹੁੰਦਿਆਂ ਜਦੋਂ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕ ਸਨ ਤਾਂ ਉਸ ਵੇਲੇ ਉਹਨਾਂ ਨੇ ਇਹ ਜਿਹੜੀਆਂ ਛੋਟਾਂ ਸੀਗੀਆਂ ਐਜ਼ ਏ ਪੱਤਰਕਾਰ ਕਿਉਂ ਜਿਹੜੀਆਂ ਦੀ ਉਹ ਹਾਸਲ ਕੀਤੀਆਂ। ਕੰਵਰ ਸੰਧੂ ਹੋਰੀ ਇਹਦੇ ਬਾਰੇ ਕਹਿੰਦੇ ਨੇ ਕਿ ਨਾ ਤਾਂ ਉਹਨਾਂ ਨੇ ਆਪਣੇ ਮੁੰਡੇ ਦੀ ਕੋਈ ਸਿਫਾਰਿਸ਼ ਜਿਹੜੀ ਹੈ ਜੀ ਉਹ ਕੀਤੀ, ਨਾ ਉਹਨਾਂ ਨੇ ਕੋਈ ਪਲਾਟ ਜਿਹੜਾ ਸੀਗਾ ਉਹ ਲਿਆ। ਉਹ ਕਹਿੰਦੇ ਕਿ ਜੇ ਕਿਸੇ ਕੋਲ ਇੱਕ ਸਬੂਤ ਹੈ ਤੇ ਉਹ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਦੇਣ ਤੇ ਉੱਥੇ ਉਹ ਇਹਦਾ ਜਵਾਬ ਜਿਹੜਾ ਜੀ ਉਹ ਦੇ ਦੇਣਗੇ। ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਨਿਸ਼ਾਨਾ ਜਿਹੜਾ ਜੀ ਉਹ ਕੰਵਰ ਸੰਧੂ ਹੋਰਾਂ ਦੇ ਉੱਤੇ ਲਾਇਆ ਸੀਗਾ ਕਿ ਖਰੜ ਤੋਂ ਉਹਨੂੰ ਮੈਂ ਜਿਹੜਾ ਜੀ ਉਹ ਹਰਾਊਂਗਾ। ਇਹਨੂੰ ਇਸ ਤਰੀਕੇ ਦੇ ਨਾਲ ਵੀ ਲਿਆ ਜਾ ਰਿਹਾ ਕਿ ਸ਼ਾਇਦ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ 2 ਜਗ੍ਹਾ ਤੋਂ ਚੋਣ ਲੜ ਸਕਦੇ ਨੇ, ਉਹ ਖਰੜ ਤੋਂ ਵੀ ਸ਼ਾਇਦ ਜਿਹੜਾ ਜੀ ਉਹ ਚੋਣ ਲੜਨਗੇ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਕਾਂਗਰਸ ਜਿਹੜੀ ਆ ਉਹ ਉੱਥੋਂ ਗਰਾਊਂਡ ਆਪਣਾ ਤਿਆਰ ਕਰ ਰਹੀ ਹੈ ਜੀ। ਜੀ ਕੁਛ ਹੀ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ। ਤੇ ਅੱਗੇ ਆਪਾਂ ਪਰਾਲੀ ਦੀ ਗੱਲ ਹਰੇਕ ਸਾਲ ਹੀ ਕਰਦੇ ਹਾਂ ਕਿ ਜਦੋਂ ਪਰਾਲੀ ਨੂੰ ਲੋਇਆ ਜਾਂਦਾ ਹੈ ਤੇ ਧੂੰਆਂ ਬਹੁਤ ਹੁੰਦਾ ਹੈ, ਤੇ ਹੁਣ ਸਰਕਾਰ ਅਜੇ ਵੀ ਸੁੱਤੀ ਪਈ ਆ ਜੀ ਤੇ ਪਰਾਲੀ ਨੂੰ ਲੂਣਾ ਸ਼ੁਰੂ ਹੋ ਗਿਆ। ਬਿਲਕੁਲ ਜੀ, ਇਹ ਮੌਸਮ ਜਿਹੜਾ ਜੀ ਉਹ ਬਦਲ ਰਿਹਾ। ਝੋਨੇ ਦੀ ਵਾਢੀ ਜਿਹੜੀ ਹੈ ਜੀ ਉਹ ਜ਼ੋਰਾਂ ਦੇ ਉੱਤੇ ਆ। ਜਿਹੜੇ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗਣੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਹੈ। ਸੜਕਾਂ ਦੇ ਉੱਤੇ ਨਿਕਲਣਾ ਔਖਾ ਹੁੰਦਾ ਜਾ ਰਿਹਾ ਜੀ। ਇਹ ਜ਼ਹਿਰੀਲਾ ਧੂੰਆਂ ਜਿਹੜਾ ਜੀ ਉਹ ਅੱਖਾਂ ਦੇ ਉੱਤੇ, ਬਾਡੀ ਦੇ ਉੱਤੇ ਜਿਹੜਾ ਜੀ ਬਹੁਤ ਅਸਰ ਕਰਦਾ ਹੈ। ਹਾਦਸਿਆਂ ਦਾ ਕਾਰਨ ਜਿਹੜਾ ਜੀ ਉਹ ਬਣਦਾ ਹੈ ਕਿਉਂਕਿ ਝੋਨੇ ਦੇ ਉੱਤੇ ਸਪਰੇਆਂ ਜਿਹੜੀਆਂ ਰੇਹਾਂ ਪਾਈਆਂ ਹੁੰਦੀਆਂ ਨੇ, ਖਾਦਾਂ, ਉਹ ਜਦੋਂ ਬੜਾ ਜ਼ਹਿਰੀਲਾ ਧੂੰਆਂ ਆਉਂਦਾ ਤਾਂ ਬੜੀ ਵੱਡੀ ਮੁਸ਼ਕਲ ਖੜੀ ਕਰਦਾ ਜੀ। ਪਿਛਲੇ ਸਾਲਾਂ ਤੋਂ ਇਹ ਗੱਲ ਜਿਹੜੀ ਹੈ ਜੀ ਉਹ ਕਈ ਵਾਰੀ ਚੱਲਦੀ ਰਹੀ ਹੈ, ਪਰ ਕਹਾਣੀ ਉੱਥੇ ਦੀ ਉੱਥੇ ਹੀ ਜਿਹੜੀ ਹੈ ਜੀ ਉਹ ਖੜੀ ਆ। ਜਿਹੜਾ ਇਹ ਬੇਸ਼ੱਕ ਕਿਹਾ ਗਿਆ ਸੀਗਾ ਕਿ ਹਵਾ ਪ੍ਰਦੂਸ਼ਣ ਦੀ ਰੋਕਥਾਮ ਦੇ ਵਾਸਤੇ ਜਿਹੜਾ ਜੀ ਇਹ ਪਰਾਲੀ ਨੂੰ ਸਾੜਨ ਦੇ ਵਾਸਤੇ ਪ੍ਰਬੰਧ ਜਿਹੜੇ ਆ ਜੀ ਉਹ ਕੀਤੇ ਜਾਣਗੇ, ਪਰ ਜਿਹੜੀਆਂ ਕੇਂਦਰ ਦੀ ਸਰਕਾਰ, ਸੂਬੇ ਦੀ ਸਰਕਾਰ ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਆ ਜੀ ਉਹ ਸੁੱਟੀ ਜਾਂਦੀਆਂ ਨੇ ਤੇ ਆਪਣਾ ਪੱਲਾ ਜਿਹੜਾ ਜੀ ਉਹ ਝਾੜ ਰਹੀਆਂ ਨੇ ਜ਼ਿੰਮੇਵਾਰੀ ਤੋਂ। ਜਿਹੜੇ ਕੇਂਦਰੀ ਵਾਤਾਵਰਣ ਮੰਤਰੀ ਨੇ ਅਨਿਲ ਮਾਧਵ, ਉਹਨਾਂ ਨੇ ਕਈ ਮਹੀਨੇ ਮਗਰੋਂ ਵੀ ਪਰਾਲੀ ਸਾੜਨ ਦੇ ਉੱਤੇ ਰੋਕ ਯਕੀਨੀ ਬਣਾਉਣ ਦੇ ਵਾਸਤੇ ਪੰਜਾਬ, ਉੱਤਰ ਪ੍ਰਦੇਸ਼ ਤੇ ਹਰਿਆਣਾ ਦੇ ਵਾਤਾਵਰਣ ਮੰਤਰੀਆਂ ਦੀ ਬੈਠਕ ਬੁਲਾਉਣਾ ਵੀ ਜ਼ਰੂਰੀ ਜਿਹੜਾ ਜੀ ਉਹ ਨਹੀਂ ਸਮਝਿਆ। ਭਾਰਤ ਦੇ ਵਿੱਚ 50 ਕਰੋੜ ਟਨ ਪਰਾਲੀ ਹਰ ਸਾਲ ਬਣਦੀ ਹੈ। 14 ਕਰੋੜ ਟਨ ਬਿਨਾਂ ਇਸਤੇਮਾਲ ਕੀਤੇ ਤੋਂ ਰਹਿ ਜਾਂਦੀ ਹੈ। 9 ਕਰੋੜ ਟਨ ਤੋਂ ਵੱਧ ਜਿਹੜੀ ਪਰਾਲੀ ਹੈ ਜੀ ਉਹ ਹਰ ਸਾਲ ਸਾੜੀ ਜਾਂਦੀ ਹੈ। ਸ਼ਾਇਦ ਸਭ ਤੋਂ ਵੱਧ ਪਰਾਲੀ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਸਾੜੀ ਜਾਂਦੀ ਹੈ, ਜਿੱਥੇ ਕਿ ਕੰਬਾਈਨਾਂ ਦੇ ਨਾਲ ਕਟਿੰਗ ਜਿਹੜੀ ਹੈ ਜੀ ਉਹ ਹੁੰਦੀ ਹੈ। ਚਾਈਨਾ ਨੇ ਇਹਦਾ ਹੱਲ ਜਿਹੜਾ ਜੀ ਉਹ ਕਾਫੀ ਹੱਦ ਤੱਕ ਲੱਭਿਆ ਦੱਸੀਦਾ। ਉੱਥੇ 70 ਕਰੋੜ ਟਨ ਹਰ ਸਾਲ ਪਰਾਲੀ ਹੁੰਦੀ ਹੈ।
31% ਖੇਤਾਂ ਦੇ ਵਿੱਚ ਛੱਡ ਦਿੱਤੀ ਜਾਂਦੀ ਹੈ, 31% ਚਾਰੇ ਲਈ ਵਰਤੀ ਜਾਂਦੀ ਹੈ, 19% ਦੀ ਵਰਤੋਂ ਜਿਹੜੀ ਹੈ ਜੀ ਬਾਇਓ ਐਨਰਜੀ ਦੇ ਵਾਸਤੇ ਜਿਹੜੀ ਉਹ ਕੀਤੀ ਜਾਂਦੀ ਹੈ। ਮੁੱਖ ਮੰਤਰੀ ਹੋਰਾਂ ਨੂੰ ਇੱਥੇ ਸਵਾਲ ਪੁੱਛਿਆ ਸੀਗਾ ਪਿਛਲੇ ਦਿਨੀ, ਉਹ ਕਹਿੰਦੇ ਜੀ ਮਸ਼ੀਨਾਂ ਤਾਂ ਲਿਆਂਦੀਆਂ ਨੇ, ਉਹਦੀਆਂ ਜਿਹੜੀਆਂ ਪੰਡਾਂ ਬਣਾ ਲਓ। ਹੁਣ ਸਵਾਲ ਇਹ ਆ, ਉਹ ਮਸ਼ੀਨਾਂ ਇੰਨੀਆਂ ਮਹਿੰਗੀਆਂ ਨੇ ਕਿ ਆਮ ਜਿਹੜਾ ਕਿਸਾਨ ਹੈ ਉਹ ਅਫੋਰਡ ਨਹੀਂ ਕਰ ਸਕਦਾ ਮਸ਼ੀਨ ਜਿਹੜੀ ਆ ਉਹ ਖਰੀਦਣੀ। ਇਹਦੇ ਵਾਸਤੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਅੱਗੇ ਆਉਣਾ ਪਊਗਾ। ਇਹ ਮਸ਼ੀਨਾਂ ਖਰੀਦ ਕੇ ਜੇ ਰੈਂਟ ਦੇ ਉੱਤੇ ਦਿੱਤੀਆਂ ਜਾਂਦੀਆਂ ਨੇ ਜਾਂ ਕਿਰਾਏ ਦਾ ਕੰਮ ਹੁੰਦਾ ਤਾਂ ਫਿਰ ਦੂਜਾ ਇਹ ਹੋਊਗਾ ਜੀ ਕਿ ਕਾਨੂੰਨ ਜਿਹੜਾ ਉਹ ਸਟ੍ਰਿਕਟ ਕਰਨਾ ਪਊਗਾ। ਬਿਨਾਂ ਡੰਡੇ ਤੋਂ ਇਹ ਕਾਨੂੰਨ ਲਾਗੂ ਨਹੀਂ ਹੋ ਸਕਦਾ ਜੀ। ਡੰਡਾ ਜਿਹੜਾ ਇੱਥੇ ਵਰਤਣਾ ਪਊਗਾ ਕਿ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਉਹਦੇ ਉੱਤੇ ਮਾਮਲਾ ਦਰਜ ਹੋਵੇ। ਬੇਸ਼ੱਕ ਇਹਦਾ ਕੋਈ ਵੀ ਜਿਹੜਾ ਜੀ ਨਤੀਜਾ ਨਿਕਲੇ ਲੋਕਾਂ ਨੂੰ ਬਚਾਉਣ ਦੇ ਵਾਸਤੇ, ਕਿਉਂਕਿ ਕਿਸਾਨ ਨਹੀਂ ਇਹ ਗੱਲ ਜਿਹੜੀ ਜੀ ਉਹ ਸਮਝਦਾ ਕਿ ਉਹਦੇ ਪਰਾਲੀ ਨੂੰ ਜਿਹੜਾ ਜੀ ਉਹ ਅੱਗ ਲਾਉਣ ਦੇ ਨਾਲ ਨੁਕਸਾਨ ਜਿਹੜਾ ਉਹਦਾ ਆਪਣਾ ਵੀ ਹੋ ਰਿਹਾ, ਉਹਦੇ ਪਰਿਵਾਰ ਦੇ ਮੈਂਬਰ ਵੀ ਜਿਹੜੇ ਨੇ ਉਹ ਵੱਖ-ਵੱਖ ਚਮੜੀ ਰੋਗਾਂ ਦੇ ਸ਼ਿਕਾਰ ਹੁੰਦੇ ਨੇ, ਅੱਖਾਂ ਦੇ ਰੋਗਾਂ ਦੇ ਜਿਹੜਾ ਉਹ ਸ਼ਿਕਾਰ ਹੁੰਦੇ ਨੇ। ਹਾਂਜੀ ਬਿਲਕੁਲ, ਸਾਹ ਉਹ ਉਸੇ ਹਵਾ 'ਚ ਲੈਂਦੇ ਤੇ ਅਖੀਰ ਵਿੱਚ ਅੱਜ ਨਵਾਂ ਕਿ ਕਾਂਗਰਸ ਕੋਲ ਬੁਲਾਰੇ ਸੀ ਬਹੁਤ ਪਹਿਲਾਂ, ਮਿਲ ਗਿਆ ਨਵਾਂ ਬੁਲਾਰੀਆ ਹੋਰ ਬੇਲੀ। ਕਾਂਗਰਸ ਕੋਲ ਬੁਲਾਰੇ ਸੀ ਬਹੁਤ ਪਹਿਲਾਂ, ਮਿਲ ਗਿਆ ਨਵਾਂ ਬੁਲਾਰੀਆ ਹੋਰ ਬੇਲੀ। ਕਾਂਗਰਸ ਵਿੱਚੋਂ ਸੀ ਉੱਭਰਿਆ ਬਾਪ, ਅੱਗੇ ਫੜ ਲਈ ਬਾਦਲ ਦੀ ਫੇਰ ਸੀ ਡੋਰ ਬੇਲੀ। ਪੰਥਕ ਪਿੰਡ ਦੇ ਅੰਦਰ ਸੀ ਟੌਰ ਕਾਫੀ, ਮੜਕਾਂ ਵਾਲੀ ਸੀ ਪੁੱਤਰ ਦੀ ਤੋਰ ਬੇਲੀ। ਚਾਬੀ ਕਿਸੇ ਘੁਮਾਈ ਫਿਰ ਆਣ ਉਲਟੀ ਪੈ ਗਏ ਚੋਰਾਂ ਨੂੰ ਕਹਿੰਦੇ ਸੀ ਮੋਰ ਬੇਲੀ। ਪਿੰਡ ਪਿਤਾ ਦੇ ਗਿਆ ਸੀ ਪਰਤ ਪੁੱਤਰ, ਬਾਪ ਦਾਦੇ ਦੀ ਸਾਂਝ ਰਿਹਾ 10 ਬੇਲੀ। ਪਿੰਡ ਪਿਤਾ ਦੇ ਗਿਆ ਪਰਤ ਪੁੱਤਰ, ਬਾਪ ਦਾਦੇ ਦੀ ਸਾਂਝ ਰਿਹਾ 10 ਬੇਲੀ। ਚੋਗਾ ਪੈ ਗਿਆ ਕਿਤੇ ਕੁਝ ਹੋਰ ਤਕੜਾ ਜਾਊ, ਉਧਰ ਵੀ ਇਦਾਂ ਹੀ ਨਸ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਬੋਲੋ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।